गल करनी है 20वीं सदी तो अगे। हाँ जी, ਅਸੀਂ ਮੇਰਾ ਖਿਆਲ ਹੈ ਹੁਣ ਤੱਕ ਜਿਹੜੀਆਂ ਗੱਲਾਂ ਕੀਤੀਆਂ ਨੇ ਉਹਨਾਂ ਵਿੱਚ ਅਸੀਂ ਇਹ ਕਿਹਾ ਸੀ ਕਿ ख्वाजा गुलाम फरीद, मियाँ मुहम्मद बख्श ਤੇ ਮੌਲਵੀ ਗੁਲਾਮ ਰਸੂਲ ਜਿਹੜੇ ਸਨ ਉਹ ਆਖਰੀ ਸ਼ਾਇਰ ਸਨ ਕਲਾਸੀਕਲ ਟ੍ਰੈਡੀਸ਼ਨ ਦੇ, ਜਿਹੜੇ ਕਿ 20ਵੀਂ ਸਦੀ ਦੇ 19ਵੀਂ ਸਦੀ ਦੇ ਆਖਰ 'ਤੇ ਜਾਂ ਉਹਨਾਂ ਦਾ 20ਵੀਂ ਸਦੀ ਦੇ ਸ਼ੁਰੂ ਦੇ ਵਿੱਚ ਵਿਸਾਲ ਹੋ ਗਿਆ। ਅੱਛਾ, ਇਹਦੇ ਵਿੱਚ ਅਸੀਂ ਇੱਕ ਗੱਲ ਜਿਹੜੀ ਹੈ ਨਾ ਉਹ ਮਿਸ ਕਰ ਰਹੇ ਸਾਂ, ਮਿਸ ਨਹੀਂ ਸੀ ਕਰ ਰਹੇ ਬਲਕਿ ਇੱਕ ਗੱਲ ਜਿਹੜੀ ਅਸੀਂ ਨਹੀਂ ਸੀ ਕਰ ਰਹੇ ਕਿ ਇਸ ਵਿਚਕਾਰ ਜਿਹੜੀ 18ਵੀਂ ਜਿਹੜੀ ਇਸ ਤੋਂ ਪਹਿਲੇ ਸਦੀਆਂ ਨੇ, ਮਤਲਬ ਕਮ ਅਜ਼ ਕਮ 18ਵੀਂ 17ਵੀਂ ਸਦੀ ਤੱਕ, 1707 ਔਰੰਗਜ਼ੇਬ ਮਰਿਆ ਨਾ, ਤੁਸੀਂ ਉਹ ਸਮਝ ਲਓ। ਤੇ ਉਸ ਤੋਂ ਪਹਿਲੇ ਜਿਹੜੀ ਗੁਰੂਆਂ ਦੀ ਸ਼ਾਇਰੀ ਸੀ, ਗੁਰੂ ਜਿਹੜੇ ਸਨ ਉਹ ਵੀ ਕਲਾਸੀਕਲ ਰੰਗ ਵਿੱਚ ਸ਼ਾਇਰੀ ਕਰਦੇ ਸਨ। ਅੱਛਾ, ਕਿਉਂਕਿ ਉਹ ਜਿਹੜੀ ਤੁਸੀਂ ਅਗਰ ਗੁਰੂ ਗ੍ਰੰਥ ਸਾਹਿਬ ਪੜ੍ਹੋ ਨਾ ਤਾਂ ਉਹਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਮਹਿਲਾ 1, ਮਹਿਲਾ 2, ਮਹਿਲਾ 3, ਮਹਿਲਾ 4। ਉਹਦਾ ਮਤਲਬ ਇਹ ਹੁੰਦਾ ਹੈ ਕਿ ਇਹ ਜਿਹੜੀ ਪੋਇਟਰੀ ਹੈ ਇਸ ਰੰਗ ਵਿੱਚ, ਇਹ ਮਹਿਲਾ 1 ਦਾ ਮਤਲਬ ਹੈ ਗੁਰੂ ਨਾਨਕ ਨੇ ਕੀਤੀ ਹੈ, ਮਹਿਲਾ 2 ਦਾ ਮਤਲਬ ਹੈ ਕਿ ਇਹ ਦੂਸਰੇ ਗੁਰੂ ਨੇ ਕੀਤੀ ਹੈ, ਵਗੈਰਾ ਵਗੈਰਾ। ਸੋ ਅਸੀਂ ਜਿਹੜੀ ਹੈ ਨਾ ਬਹੁਤ ਸਾਰੀ ਸ਼ਾਇਰੀ ਨਹੀਂ ਪੜ੍ਹੀ ਔਰ ਨਹੀਂ ਡਿਸਕਸ ਕੀਤੀ ਜਿਹੜੀ ਕਿ ਖੁਦ ਗੁਰੂਆਂ ਦੀ ਸੀ। ਮਸਲਨ ਗੁਰੂ ਗੁਰਦਾਸ ਦੀ ਜਿਹੜੀ ਸ਼ਾਇਰੀ ਹੈ ਉਹ ਬਹੁਤ ਇੰਪੋਰਟੈਂਟ ਸ਼ਾਇਰੀ ਹੈ। ਠੀਕ ਹੈ, ਲੇਕਿਨ ਜੇ ਤੁਸੀਂ ਕਲਾਸੀਕਲ ਦੀ ਗੱਲ ਕਰ ਰਹੇ ਹੋ ਸ਼ਾਇਰੀ ਦੀ, ਤੇ ਉਹਦੇ ਤੋਂ ਕੀ ਮੁਰਾਦ ਆਏਗਾ? ਕਿਉਂਕਿ ਇਹ ਤਾਂ ਬਹੁਤ ਜ਼ਿਆਦਾ ਰਿਲੀਜੀਅਸ ਸ਼ਾਇਰੀ ਨਹੀਂ ਹੈ ਜਿਤਨੀ ਵੀ ਹੈ ਜਿਹੜੀ ਸਿੱਖਾਂ ਦੀ ਸ਼ਾਇਰੀ ਹੈ ਜਾਂ ਜਿਹੜੀ ਗੁਰੂ ਨਹੀਂ ਸਿੱਖਾਂ ਦੀ ਸ਼ਾਇਰੀ ਨਹੀਂ ਹੈ। ਦੇਖੋ ਗੱਲ ਇਹ ਹੈਗੀ ਹੈ ਕਿ ਉਹ ਸੂਫੀਆਨਾ ਸ਼ਾਇਰੀ ਹੈ, ਮਤਲਬ ਜਿਹੜੀ ਗੁਰੂਆਂ ਨੇ ਕਹੀ ਹੈ ਸਿੱਖਾਂ ਨਹੀਂ ਮਤਲਬ ਇਹ ਕਿ ਉਹ ਤਾਂ ਹੁਣ ਬਾਅਦ ਦੇ ਵਿੱਚ ਜਿਹੜੇ ਜਿਹਨੂੰ ਅਸੀਂ ਸਿੱਖ ਕਹਿੰਦੇ ਹਾਂ ਉਹ ਤਾਂ 10ਵੇਂ ਗੁਰੂ ਤੋਂ ਬਾਅਦ ਉਹਨਾਂ ਦੀ ਉਹ ਫਾਰਮ ਬਣੀ ਨਾ। ਠੀਕ ਹੈ, ਉਸ ਤੋਂ ਪਹਿਲੇ ਤੇ ਉਹ ਇੱਕ ਮੂਵਮੈਂਟ ਹੈ। ਠੀਕ ਹੈ, ਔਰ ਉਸ ਮੂਵਮੈਂਟ ਦੀ ਜਿਹੜੀ ਮੇਨ ਥਰਸਟ ਹੈ ਉਹ ਤਕਰੀਬਨ ਉਹੀ ਹੈ ਜਿਹੜੀ ਸੂਫੀਆਂ ਦੀ ਹੈ। ਠੀਕ ਹੈ, ਤੇ ਇਸ ਵਾਸਤੇ ਮੈਂ ਜਿਹੜੀ ਗੱਲ ਸਾਰਾ ਕਲਾਮ ਸੂਫੀਆਨਾ ਹੈ, ਸੂਫੀਆਨਾ ਕਲਾਮ ਹੈ। ਮਿਸਾਲ ਦੇ ਤੌਰ 'ਤੇ ਬਾਬਾ ਫਰੀਦ ਦਾ ਜਿਹੜਾ ਅੰਗ ਹੈ, ਬਾਬਾ ਫਰੀਦ ਦੇ ਅੰਗ ਦੇ ਵਿੱਚ ਸਾਰੇ ਗੁਰੂਆਂ ਨੇ ਲਿਖਿਆ ਔਰ ਉਹ ਸ਼ਾਮਲ ਕੀਤਾ ਉਹਦੇ 'ਚ, ਔਰ ਤੁਹਾਨੂੰ ਉਹ ਦੱਸਦੇ ਵੀ ਨੇ ਕਿ ਬਾਬਾ ਫਰੀਦ ਦੇ ਕਲਾਮ 'ਚ ਇਹ ਫਲਾਣੇ ਗੁਰੂ ਨੇ ਸ਼ਾਮਲ ਕੀਤਾ, ਇਹ ਫਲਾਣੇ ਗੁਰੂ ਨੇ ਸ਼ਾਮਲ ਕੀਤਾ, ਇਹ ਫਲਾਣੇ ਗੁਰੂ ਨੇ ਸ਼ਾਮਲ ਕੀਤਾ। ਉਹਦੇ 'ਚ ਇਹ ਨਹੀਂ ਕਿਹਾ ਜਾਂਦਾ ਕਿ ਇਹ ਬਾਬਾ ਫਰੀਦ ਦਾ ਕਲਾਮ ਹੈ। ਇਸ ਲਈ ਉਹ ਇੱਕ ਪੂਰੀ ਜਿਹੜੀ ਹੈਗੀ ਹੈ ਪੋਇਟਰੀ ਦੀ ਇੱਕ ਫਾਰਮੈਟ ਹੈ ਔਰ ਪੋਇਟਰੀ ਦਾ ਪੂਰਾ ਇੱਕ ਚੈਪਟਰ ਹੈ ਜਿਹੜਾ ਕਿ ਹੁਣ ਉਹ ਚੂੰਕਿ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਬਣ ਗਿਆ ਹੈ, ਚੂੰਕਿ ਮਜ਼ਹਬੀ ਬਣ ਗਿਆ ਹੈ, ਇਸ ਲਈ ਉਹਨੂੰ ਬਤੌਰ ਇੱਕ ਵਿਚਾਰਧਾਰਾ ਦੇ ਤੌਰ ਦੇ ਉੱਤੇ ਉਹਨੂੰ ਡਿਊ ਕ੍ਰੈਡਿਟ ਨਹੀਂ ਦਿੱਤਾ ਜਾਂਦਾ। ਮੈਂ ਕਹਿੰਦਾ ਕਿ ਉਹਦੇ ਵਿੱਚ ਬਾਬਾ ਗੁਰੂ ਨਾਨਕ ਵੀ ਸ਼ਾਮਲ ਹੈ ਔਰ ਉਹਨਾਂ ਨੂੰ ਡਿਊ ਕ੍ਰੈਡਿਟ ਨਹੀਂ ਦਿੱਤਾ ਜਾਂਦਾ, ਕਿਉਂਕਿ ਹੁਣ ਉਹ ਸਿਰਫ ਲੋਕੀ ਸਮਝਦੇ ਨੇ ਕਿ ਇਹ ਤਾਂ ਸਿੱਖਾਂ ਦਾ ਗੁਰੂ ਸੀ ਔਰ ਹੋਰ ਇਹਦਾ ਕੋਈ ਹੋਰ ਇਸ ਤੋਂ ਵੱਧ ਨਹੀਂ ਸੀ ਹੈਗਾ। ਅਤੇ ਗੁਰੂ ਨਾਨਕ ਤਾਂ ਸਿੱਖਾਂ ਦਾ ਸਿਰਫ ਗੁਰੂ ਨਹੀਂ ਸੀ ਹੈਗਾ, ਗੁਰੂ ਨਾਨਕ ਤਾਂ ਇੱਕ ਯੂਨੀਵਰਸਲ ਥਿੰਕਰ ਸੀ, ਇੱਕ ਯੂਨੀਵਰਸਲ ਪੋਇਟ ਸੀ। ਔਰ ਉਸ ਤੋਂ ਬਾਅਦ ਸਿੱਖ ਟ੍ਰੈਡੀਸ਼ਨ ਦੇ ਵਿੱਚ ਇਸ ਤਰ੍ਹਾਂ ਦੇ ਗੁਰੂ ਗੁਰਦਾਸ ਵਗੈਰੇ ਜਿਹੜੇ ਨੇ ਉਹ ਬਹੁਤ ਪੋਇਟ ਹੋਏ ਨੇ ਜਿਨ੍ਹਾਂ ਨੂੰ ਸਾਨੂੰ, ਮੇਰਾ ਖਿਆਲ ਆਪਣਾ ਇਹ ਹੈ ਕਿ ਜਿਨ੍ਹਾਂ ਨੂੰ ਬੜੇ ਗੌਰ ਨਾਲ ਵੇਖਣਾ ਚਾਹੀਦਾ। ਠੀਕ ਹੈ, ਅੱਛਾ ਹੁਣ ਅੱਗੇ ਆਉਂਦੇ ਹਾਂ। ਹੁਣ ਅਸੀਂ ਅੱਗੇ ਆਉਂਦੇ ਹਾਂ, ਲੇਕਿਨ ਇਹ ਜਿਹੜੀ ਦਿਲਚਸਪ ਗੱਲ ਹੈ ਔਰ ਬੜੀ ਅਜੀਬ ਗੱਲ ਹੈ ਉਹ ਇਹ ਹੈਗੀ ਹੈ ਕਿ 19ਵੀਂ ਸਦੀ ਦੇ ਅਖੀਰ ਤੱਕ ਔਰ 20ਵੀਂ ਸਦੀ ਦੇ ਸ਼ੁਰੂ ਤੱਕ ਸਿੱਖ ਟ੍ਰੈਡੀਸ਼ਨ ਦੇ ਵਿੱਚ ਇਲਾਵਾ ਮਜ਼ਹਬੀ ਸ਼ਾਇਰੀ ਦੇ ਜਾਂ ਗੁਰੂ ਗ੍ਰੰਥ ਸਾਹਿਬ ਦੀ ਸ਼ਾਇਰੀ ਦੇ ਹੋਰ ਸ਼ਾਇਰੀ ਨਹੀਂ ਹੋਈ। ਠੀਕ ਹੈ, ਇਸ ਵਾਸਤੇ ਉਹ ਜਿਹੜੀ ਸਾਰੀ ਸ਼ਾਇਰੀ ਹੈ
पंजाबी दी वो बेसिकली मुसलमान ट्रेडिशन की शायरी है। मतलब अगर आखिरी भी देखो तो मियाँ मुहम्मद बख्श ते मौलवी गुलाम रसूल ते साड़ी ਇਹਦੀ ਗੱਲ ਵੀ ਹੋਈ ਸੀ ਕਿ ਨਾ ਸਿਰਫ ਮੁਸਲਮਾਨ ਵੀ ਉਹ ਇਸ ਲਈ ਬਣ ਜਾਂਦੀ ਕਿਉਂਕਿ ਉਹ ਬਾਹਰ ਦੇਖ ਰਹੇ ਨੇ ਮਿਡਲ ਈਸਟ ਵੱਲ ਔਰ ਉਹਨਾਂ ਦੀ ਕਹਾਣੀ ਕਿਸੇ ਜਿਹੜੇ ਦੇਖ ਰਹੇ ਨੇ। ਲੇਕਿਨ ਇਹ ਹੈ ਕਿ ਉਹੀ ਸ਼ਾਇਰੀ ਹੈ ਜਿਹਨੂੰ ਕਿ ਜਿਹੜੀ ਪੰਜਾਬੀ ਵਿੱਚ ਛਪ ਰਹੀ ਹੈ ਔਰ ਜਿਹੜੀ ਪੰਜਾਬੀ 'ਚ ਲੋਕ ਪੜ੍ਹ ਰਹੇ ਨੇ। ਲੇਕਿਨ ਮੁਸਲਮਾਨਾਂ ਵਿੱਚ 20ਵੀਂ ਸਦੀ ਦੇ ਸ਼ੁਰੂ ਵਿੱਚ ਔਰ 20ਵੀਂ ਸਦੀ ਦੇ ਪਹਿਲੀ ਦਹਾਈ ਤੋਂ ਬਾਅਦ मतलब 1907 1910 ਤੋਂ ਬਾਅਦ ਜਿਹੜੀ ਪੰਜਾਬੀ ਦੀ ਕਲਾਸੀਕਲ ਟ੍ਰੈਡੀਸ਼ਨ ਹੈ ਉਹ ਮੁੱਕ ਗਈ। ਸਹੀ। ਔਰ ਉਸ ਤੋਂ ਬਾਅਦ ਜਿਹੜਾ ਮੁਸਲਮਾਨਾਂ ਵਿੱਚ ਵੱਡਾ ਪੰਜਾਬੀ ਸ਼ਾਇਰ ਪੈਦਾ ਹੋਇਆ ਉਹ ਅਲਾਮਾ ਇਕਬਾਲ ਹੋਇਆ। ਫਿਰ ਤੁਸੀਂ ਦੇਖਦੇ ਹੋ ਕਿ ਫਿਆਜ਼ ਹੋਇਆ, ਫਿਰ ਤੁਸੀਂ ਹੋਰ ਦੂਜਾ ਦੇਖਦੇ ਬਾਈ ਬਰਥ ਜਿਹੜੇ ਪੰਜਾਬੀ ਸਨ ਜਿਨ੍ਹਾਂ ਦੀ ਸ਼ਾਇਰੀ ਜ਼ਿਆਦਾਤਰ ਬਿਲਕੁਲ ਮਤਲਬ ਜਿਹੜੇ ਬਾਈ ਬਰਥ ਪੰਜਾਬੀ ਸਨ लेकिन शायरी उन्होंने फारसी दी और उर्दू दी की थी। मैं ये कह रहा सो इस वास्ते मुसलमाना विच जिहड़ी मेन स्ट्रीम हुंदी है ना इंटैलीजेंशिया इंटलैक्ट जिहड़े होंदे ने नवे ख्यालात नूं जिहड़े फार्मुलेट कर रहे होंदे ने वो पंजाबी शायरी विच नहीं रहे। ठीक है उन्हां दी ज़ुबान क्योंकि उन्हां दी ज़ुबान बदल गई इसलिए नहीं रहे या मेरा ख्याल है वही जिहड़ी असीं गल कीती सी ना ਜਿਹੜੀ ਮੀਆਂ ਮੁਹੰਮਦ ਬਖਸ਼ ਔਰ ਮੌਲਵੀ ਗੁਲਾਮ ਰਸੂਲ ਦੇ ਬਾਰੇ 'ਚ ਕਿ ਉਹਨਾਂ ਨੇ ਮਿਡਲ ਈਸਟ ਦੇ ਬਾਰੇ ਸ਼ੁਰੂ ਕਰ ਦਿੱਤਾ। ਉਹ ਟ੍ਰੈਡੀਸ਼ਨ ਜਿਹੜੀ ਆ ਉਹ ਇਕਬਾਲ ਨੇ ਫਾਲੋ ਕੀਤੀ। ਇਕਬਾਲ ਜਿਹੜਾ ਹੁਣ ਸਪੇਨ ਤੇ ਮੁਸਲਮਾਨਾਂ ਦੀ ਅਜ਼ਮਤ ਔਰ ਬਹਿਰ ਜ਼ੁਲਮਾਤ में दौड़ा दिए घोड़े हमने वगैरह वगैरह ਜਿਹੜਾ ਉਹ ਕਰ ਰਿਹਾ ਹੈ ਔਰ ਫੈਜ਼ ਵੀ ਉਸੇ ਟ੍ਰੈਡੀਸ਼ਨ ਲਿਖ ਰਿਹਾ ਹੈ ਫਾਰਸੀ ਟ੍ਰੈਡੀਸ਼ਨ ਦੇ ਵਿੱਚ। ਉਸ ਵੇਲੇ 1900 ਯਾਨੀ 20ਵੀਂ ਸਦੀ ਦੇ ਸ਼ੁਰੂ ਦੇ ਵਿੱਚ ਜਿਹੜੀ ਨਵੀਂ ਟ੍ਰੈਡੀਸ਼ਨ ਪੰਜਾਬੀ ਸ਼ਾਇਰੀ ਦੀ ਸ਼ੁਰੂ ਹੋਈ ਜਿਹਨੂੰ ਅੱਜ ਅਸੀਂ ਪੰਜਾਬੀ ਲਿਟਰੇਚਰ ਕਹਿੰਦੇ ਹਾਂ ਉਹ ਸਿੱਖਾਂ ਨੇ ਸ਼ੁਰੂ ਕੀਤੀ। ਅੱਛਾ। ਔਰ ਉਹਦੇ ਵਿੱਚ ਪਹਿਲਾ ਸ਼ਾਇਰ ਜਿਹੜਾ ਸੀ ਉਹ ਭਾਈ ਵੀਰ ਸਿੰਘ ਸੀ। ਭਾਈ ਵੀਰ ਸਿੰਘ ਜਿਹੜਾ ਸੀ ਉਹ ਬੁਨਿਆਦੀ ਤੌਰ 'ਤੇ ਉਹ ਇਕਬਾਲ ਵਾਂਗੂ ਇੱਕ ਮਜ਼ਹਬੀ ਸ਼ਾਇਰ ਸੀ, ਧਾਰਮਿਕ ਸ਼ਾਇਰ ਸੀ, ਲੇਕਿਨ ਸੀ ਪੰਜਾਬੀ ਲਿਖਦਾ। ਇਸ ਵਾਸਤੇ ਸਿਰਫ ਇਹ ਫਰਕ ਸੀ ਉਹਦਾ। ਲੇਕਿਨ ਇਹ ਹੈ ਕਿ ਉਹ ਕੋਈ ਆਈਡੀਓਲੋਜੀ ਦੀ ਗੱਲ ਕਰ ਰਿਹਾ ਔਰ ਰਿਲੀਜੀਅਸ ਆਈਡੀਓਲੋਜੀ ਦੀ ਗੱਲ। ਹਾਂ ਮਤਲਬ ਉਹ ਰਿਲੀਜਨ ਦੇ ਹੱਥ ਦੇ ਚੁਗਰਦੇ ਦੇ ਵਿੱਚ ਹੀ ਗੱਲ ਕਰਦਾ ਸੀ। ਠੀਕ ਹੈ। ਪਰ ਉਸ ਤੋਂ ਬਾਅਦ ਅਸੀਂ ਵੇਖਦੇ ਹਾਂ ਕਿ ਦੂਸਰਾ ਜਿਹੜਾ ਦੌਰ ਸ਼ੁਰੂ ਹੁੰਦਾ ਉਹ 'ਚ ਤਿੰਨ ਵੱਡੇ ਸ਼ਾਇਰ ਆਉਂਦੇ ਨੇ। ਉਹ ਹੈਗੇ ਨੇ ਅਮਰਤਾ ਪ੍ਰੀਤਮ, ਮੋਹਨ ਸਿੰਘ ਤੇ ਪੂਰਨ ਸਿੰਘ। ਠੀਕ ਹੈ। ਪੂਰਨ ਸਿੰਘ ਦਾ ਆਮ ਤੌਰ 'ਤੇ ਜ਼ਿਕਰ ਨਹੀਂ ਹੁੰਦਾ। ਅੱਛਾ ਉਹ ਕਿਉਂ? ਅਮਰਤਾ ਪ੍ਰੀਤਮ ਤੇ ਜਿਹੜੇ ਮੋਹਨ ਸਿੰਘ ਸਨ ਇਹ ਪਾਬੰਦ ਸ਼ਾਇਰੀ ਲਿਖਦੇ ਸਨ। ਠੀਕ ਹੈ। ਇਸ ਵਾਸਤੇ ਇਹ ਗਾਏ ਵੀ ਜਾਂਦੇ ਸਨ। ਕੰਟੈਂਪਰੇਰੀ ਵੀ ਸਨ। ਕੰਟੈਂਪਰੇਰੀ ਸਨ। ਆਪਣਾ ਪੂਰਨ ਸਿੰਘ ਵੀ ਇਹਨਾਂ ਦਾ ਕੰਟੈਂਪਰੇਰੀ ਸੀ। ਮਤਲਬ ਉਹ ਬੁਢਾਪੇ ਸੀਗਾ ਲੇਕਿਨ ਉਸ ਵੇਲੇ ਲਿਖ ਰਿਹਾ ਸੀ ਜਦੋਂ ਇਹ ਵੀ ਲਿਖ ਰਹੇ ਸਨ। ਪਰ ਇਹ ਹੈ ਕਿ ਜਿਹੜਾ ਆਪਣਾ ਇਹ ਸ਼ਾਇਰ ਨੇ ਇਹਨਾਂ ਦੀ ਖਸੂਸੀਅਤ ਇਹ ਹੈ ਕਿ ਇਹਨਾਂ ਦੀ ਸੈਂਸਿਬਿਲਿਟੀ ਜਿਹੜੀ ਸੀ ਉਹ ਮਾਡਰਨ ਸੀ, ਵੈਸਟਰਨ ਸੀ ਔਰ ਜ਼ੁਬਾਨ ਉਹੀ ਸੀ ਪੁਰਾਣੀ ਵਾਲੀ ਪੰਜਾਬੀ। ਠੀਕ ਹੈ। ਮਤਲਬ ਇਹ ਉਹ ਨਹੀਂ ਸਨ ਹੈਗੇ ਕਿ ਪੁਰਾਣੀ ਜਿਵੇਂ ਪੁਰਾਣੀ ਤਰ੍ਹਾਂ ਦੇ ਲੋਕ ਸਨ ਉਹ ਨਹੀਂ ਸੀ ਹੈਗੇ। ਇਹ ਮਾਡਰਨ ਇੰਟੈਲੀਜੈਂਸੀਆ ਸੀ। ਅੱਛਾ ਪੂਰਨ ਸਿੰਘਲ ਆਉਣ ਤੋਂ ਪਹਿਲਾਂ ਮੈਂ ਇੱਕ ਸਵਾਲ ਮੇਰੇ ਜ਼ਿਹਨ 'ਚ ਆ ਰਿਹਾ ਹੈ ਕਿ ਇਹ ਜੰਪ ਤੁਹਾਨੂੰ ਇੱਕਦਮ ਨਹੀਂ ਲੱਗਦਾ ਕਿ 19ਵੀਂ ਸਦੀ ਦਾ ਅਖੀਰ ਹੋ ਰਿਹਾ ਹੈ, 20ਵੀਂ ਸਦੀ ਸਟਾਰਟ ਹੋ ਰਹੀ ਹੈ ਔਰ ਉਹਦੇ ਵਿੱਚ ਮੁਸਲਮਾਨ ਜਿਹੜੇ ਪੰਜਾਬੀ ਜਿਹੜੇ ਸ਼ਾਇਰ ਨੇ ਉਹ ਅਰਬ ਜਿਹੜੇ ਮਮਾਲਿਕ ਨੇ ਉਹਨਾਂ ਨੂੰ ਦੇਖ ਰਹੇ ਨੇ, ਉੱਥੋਂ ਕਿਸੇ ਕਹਾਣੀ ਲੈ ਰਹੇ ਨੇ ਔਰ ਫਿਰ ਇੱਕਦਮ ਮਾਡਰਨ ਆ ਗਿਆ। ਵਿੱਚ ਥੋੜ੍ਹਾ ਜਿਹਾ ਪੀਰੀਅਡ ਹੈ ਜਿਸ 'ਚ ਕੁਝ ਸ਼ਾਇਰ ਨੇ ਜਿਨ੍ਹਾਂ ਨੇ ਆਪਣੀ ਜ਼ੁਬਾਨ ਬਦਲ ਲਈ ਲੇਕਿਨ ਇਹ ਹੈ ਕਿ ਉਸ ਤੋਂ ਬਾਅਦ ਇੱਕਦਮ ਮਾਡਰਨ ਉਹ ਆ ਗਿਆ। ਵਿੱਚ ਟ੍ਰਾਂਜੀਸ਼ਨ ਜਿਹੜੀ ਹੈ ਉਹ ਬਹੁਤ ਨਹੀਂ। ਮੇਰਾ ਮਤਲਬ ਇਹ ਹੈਗਾ ਕਿ ਸਿੱਖਾਂ ਦੇ ਵਿੱਚ ਪੰਜਾਬੀ ਦੀ ਜਿਹੜੀ ਟ੍ਰੈਡੀਸ਼ਨ ਹੈ ਉਹ ਉਹਨੂੰ ਪੰਜਾਬੀ ਜ਼ੁਬਾਨ ਦੇ ਵਿੱਚ ਜਿਹੜੇ ਨਵੇਂ ਵਿਚਾਰ ਨੇ, ਨਵੇਂ ਖਿਆਲਾਤ ਨੇ, ਜਿਹੜੀ ਮਾਡਰਨ ਇੰਟੈਲੀਜੈਂਸੀਆ ਦੇ ਨੇ
ਉਹ 20ਵੀਂ ਸਦੀ ਦੇ ਸ਼ੁਰੂ ਦੇ ਵਿੱਚ ਜਾਂ ਦੂਸਰੀ ਦਹਾਈ ਦੇ ਵਿੱਚ ਸ਼ੁਰੂ ਹੋ ਗਏ, ਜਿਹੜੇ ਕਿ ਅਸੀਂ ਕਿਹਾ ਹੈ ਕਿ ਉਹ ਮੋਹਨ ਸਿੰਘ ਔਰ ਅਮਰਤਾ ਪ੍ਰੀਤਮ ਔਰ ਪੂਰਨ ਸਿੰਘ ਪੂਰਨ ਸਿੰਘ ਬਾਈ ਦਾ ਪੂਰਨ ਸਿੰਘ ਪਹਿਲਾ ਸ਼ਾਇਰ ਸੀ ਜਿਨਨੇ ਕਿ ਫ੍ਰੀ ਵਰਸ ਲਿਖੀ, ਠੀਕ ਹੈ, ਬਲੈਂਕ ਵਰਸ ਲਿਖੀ, ਠੀਕ ਹੈ, ਜੋ ਕਿ ਉਰਦੂ 'ਚ ਬਹੁਤ ਬਾਅਦ ਵਿੱਚ ਆਈ, ਜਿਹੜੀ ਕਿ ਬਹੁਤ ਬਾਅਦ 'ਚ ਆਈ। ਔਰ ਉਹ ਬਹੁਤ ਦਿਲਚਸਪ, ਉਹਦੀ ਜ਼ਿੰਦਗੀ ਬਹੁਤ ਦਿਲਚਸਪ ਸੀ। ਉਹ ਪਤਾ ਨਹੀਂ ਕਿੱਥੇ ਕਿੱਥੇ ਜਾਪਾਨ 'ਚ ਜਾਂ ਕਿੱਥੇ ਕਿੱਥੇ ਰਿਹਾ, ਔਰ ਉਹਨੇ ਅਜੀਬੋ ਗਰੀਬ ਉਹਦੀਆਂ ਐਕਸਪਲੋਰੇਸ਼ਨਸ ਨੇ। ਉਹਦੀ ਜ਼ਿੰਦਗੀ ਆਪ ਬੜੀ, ਮਤਲਬ ਇਹ ਹੈ ਕਿ ਗੱਲ ਕਰਨ ਦੇ ਕਾਬਲ ਹੈ, ਜਿੱਥੇ ਹੋ ਸਕਦਾ ਅਸੀਂ ਕਦੀ ਗੱਲ ਕਰੀਏ, ਪਰ ਮਤਲਬ ਇਹ ਹੈ ਕਿ ਉਹ ਇਸ ਸਾਰੇ ਸੀਨ ਵਿੱਚ ਇੱਕ ਐਸਾ ਵੱਡਾ ਸ਼ਾਇਰ ਹੈ ਜਿਹੜਾ ਕਿ ਭੁੱਲਿਆ ਸ਼ਾਇਰ ਹੈ। ਹਾਲਾਂਕਿ ਉਹ ਐਸਾ ਵੱਡਾ ਸ਼ਾਇਰ ਹੈ ਜਿਹੜਾ ਕਿ ਇਹ ਜਿਹੜੀ ਨਵੀਂ ਸ਼ਾਇਰੀ ਹੈ, ਇਹਦੀ ਜਿਹੜੀ ਨਵੀਂ ਫਾਰਮੈਟ ਹੈ, ਯਾਨੀ ਬਲੈਂਕ ਵਰਸ ਜਾਂ ਫ੍ਰੀ ਵਰਸ, ਉਹਦਾ ਉਹ ਪਹਿਲਾ ਸ਼ਾਇਰ ਹੈ ਪੰਜਾਬੀ ਵਿੱਚ। ਫਿਰ ਤੁਸੀਂ ਦੇਖਦੇ ਹੋ ਕਿ ਅਗਰ ਇਸੇ ਜ਼ਮਾਨੇ ਵਿੱਚ ਦੇਖੋ ਤੇ ਤੁਸੀਂ ਇਹਦੇ ਵਿੱਚ ਇੱਕ ਹੋਰ ਸ਼ਾਇਰ ਨੂੰ ਇਨਕਲੂਡ ਕਰ ਸਕਦੇ ਹੋ ਜਿਹਦਾ ਬਹੁਤ ਜ਼ਿਕਰ ਨਹੀਂ ਹੁੰਦਾ, ਉਹ ਹੈ ਸ਼ਰੀਫ ਕੁੰਜਾਈ। ਜੀ ਜੀ ਬਿਲਕੁਲ ਠੀਕ। ਸ਼ਰੀਫ ਕੁੰਜਾਈ ਵਿਚਾਰਾ ਚੂੰਕਿ ਮੁਸਲਮਾਨ ਸੀ ਔਰ ਮੁਸਲਮਾਨਾਂ ਦੇ ਵਿੱਚ ਪੰਜਾਬੀ ਸ਼ਾਇਰੀ ਦਾ ਰਿਵਾਈਵਲ ਹੋ ਨਹੀਂ ਸੀ ਰਿਹਾ, ਮਾਡਰਨ ਜਿਹੜੀ ਇੰਟੈਲੀਜੈਂਸ ਉਹਦੇ ਵਿੱਚ। ਵੈਸੇ ਤਾਂ ਮੁਸਲਮਾਨਾਂ ਦੇ ਵਿੱਚ ਉਸਤਾਦ ਸ਼ਾਇਰ ਔਰ ਬਾਬੂ ਟ੍ਰੈਡੀਸ਼ਨ ਦੇ ਸ਼ਾਇਰ ਜਿਹੜੇ ਨੇ ਉਹ ਪੰਜਾਬੀ ਲਿਖ ਰਹੇ ਸਨ, ਲੇਕਿਨ ਜਿਹੜੀ ਅੰਗਰੇਜ਼ੀ ਔਰ ਨਵੀਂ ਯੂਰਪੀਅਨ ਔਰ ਵੈਸਟਰਨ ਸੋਚ ਔਰ ਜਦੀਦੀਅਤ ਜਿਹੜੀ ਹੈ ਔਰ ਜਿਹੜੀ ਮਾਡਰਨ ਥਾਟ ਹੈ, ਉਹਦੇ ਨਾਲ ਜਿਹੜੇ ਇਕਵਿਪਡ ਸ਼ਾਇਰ ਨੇ ਉਹਨਾਂ ਦੀ ਅਸੀਂ ਗੱਲ ਕਰ ਰਹੇ ਹਾਂ ਕਿ ਉਹਨਾਂ ਨੇ ਰਿਵਾਈਵ ਕੀਤਾ। ਕੀ ਵਜ੍ਹਾ ਹੈ, ਕਿਉਂ ਨਹੀਂ ਦੇਖਿਆ ਗਿਆ ਇਹਨਾਂ ਲੋਕਾਂ ਨੂੰ, ਕਿ ਇਹਨਾਂ ਨੂੰ ਇਤਨਾ ਸੀਰੀਅਸ ਕਿਉਂ ਨਹੀਂ ਲਿਆ ਗਿਆ? ਕਿਹਨਾਂ ਨੂੰ? ਪੂਰਨ ਸਿੰਘ ਨੂੰ ਜਾਂ ਸ਼ਰੀਫ ਕੁੰਜਾਈ ਨੂੰ? ਨਹੀਂ, ਪੂਰਨ ਸਿੰਘ ਨੂੰ ਤਾਂ ਇਸ ਵਾਸਤੇ, ਲੇਕਿਨ ਮੈਂ ਸਮਝਦਾ ਕਿ ਪੂਰਨ ਸਿੰਘ ਤਾਂ ਚੂੰਕਿ ਬਲੈਂਕ ਵਰਸ ਲਿਖਦਾ ਸੀ ਔਰ ਉਹ ਦੌਰ ਨਹੀਂ ਹੋ ਸਕਿਆ, ਔਰ ਦੌਰ ਜਿਹੜਾ ਸੀ ਉਹ ਬੜਾ ਪਾਬੰਦ ਸ਼ਾਇਰੀ ਦਾ ਸੀ, ਇਸ ਵਾਸਤੇ ਉਹ ਨਹੀਂ ਹੋ ਸਕਿਆ। ਸ਼ਰੀਫ ਕੁੰਜਾਈ ਦੀ ਪ੍ਰੋਬਲਮ ਇਹ ਹੈਗੀ ਸੀ ਕਿ ਚੂੰਕਿ ਸ਼ਰੀਫ ਕੁੰਜਾਈ ਪਾਕਿਸਤਾਨੀ ਸੀ, ਮੁਸਲਮਾਨ ਸੀ, ਔਰ ਮੁਸਲਮਾਨਾਂ ਦੇ ਵਿੱਚ ਪੰਜਾਬੀ ਨੂੰ ਰਿਵਾਈਵ ਕਰਨ ਦਾ ਜਾਂ ਪੰਜਾਬੀ 'ਚ ਲਿਖਣ ਦੀ ਟ੍ਰੈਡੀਸ਼ਨ ਜਿਹੜੀ ਆ ਉਹ ਮਰ ਰਹੀ ਸੀ। ਇਸ ਵਾਸਤੇ ਸ਼ਰੀਫ ਕੁੰਜਾਈ ਨੂੰ ਉਹ ਦਰਜਾ ਨਹੀਂ ਦਿੱਤਾ ਗਿਆ। ਹਾਲਾਂਕਿ ਸ਼ਰੀਫ ਜੇ ਲੋਕੀ ਨਹੀਂ ਮੰਨਦੇ ਇਸ ਗੱਲ ਨੂੰ, ਮਤਲਬ ਇਹ ਹੈ ਕਿ ਇਹ ਪੰਜਾਬੀ ਦੀ ਤਾਰੀਖ ਜਦੋਂ ਲਿਖੀ ਜਾਂਦੀ ਹੈ ਲਿਟਰੇਚਰ ਦੀ, ਅਤੇ ਉਹਦੇ ਵਿੱਚ ਮੋਹਨ ਸਿੰਘ ਅਤੇ ਅਮਰਤਾ ਪ੍ਰੀਤਮ ਦਾ ਨਾਂ ਲਿਆ ਜਾਂਦਾ ਹੈ, ਉਹਦੇ ਵਿੱਚ ਸ਼ਰੀਫ ਕੁੰਜਾਈ ਦਾ ਨਾਂ ਨਹੀਂ ਲਿਆ ਜਾਂਦਾ। ਲੇਕਿਨ ਮੈਂ ਇਹ ਸਮਝਦਾ ਹੈ ਕਿ ਸ਼ਰੀਫ ਕੁੰਜਾਈ ਵੀ ਉਸ ਟ੍ਰੈਡੀਸ਼ਨ ਦਾ ਸ਼ਾਇਰ ਸੀ ਜਿਹਦੇ ਉਹ ਦੋ ਸ਼ਾਇਰ ਸਨ। ਫਰਕ ਸਿਰਫ ਇਹ ਸੀ ਕਿ ਸ਼ਰੀਫ ਕੁੰਜਾਈ ਜਿਹੜਾ ਸੀ ਉਹ ਚੂੰਕਿ ਪਾਕਿਸਤਾਨ ਵਿੱਚ ਸੀ, ਮੁਸਲਮਾਨ ਸੀ, ਔਰ ਮੁਸਲਮਾਨਾਂ ਵਿੱਚ ਔਰ ਮੁਸਲਮਾਨ ਪਾਕਿਸਤਾਨੀਆਂ ਵਿੱਚ ਪੰਜਾਬੀ ਸ਼ਾਇਰੀ ਦਾ ਕੋਈ ਸੈਂਸ ਹੀ ਨਹੀਂ ਬਣ ਰਹੀ ਸੀ ਉਸ ਵੇਲੇ, ਕੋਈ ਦਰਜਾ ਨਹੀਂ ਸੀ ਹੈਗਾ। ਇਸ ਵਾਸਤੇ ਵਿਚਾਰੇ ਸ਼ਰੀਫ ਕੁੰਜਾਈ ਦਾ ਉਹ ਦਰਜਾ ਨਾ ਬਣ ਸਕਿਆ ਜਿਹੜਾ ਮੋਹਨ ਸਿੰਘ ਜਾਂ ਅਮਰਤਾ ਪ੍ਰੀਤਮ ਦਾ ਬਣਿਆ। ਪਰ ਇਹ ਉਸ ਜ਼ਮਾਨੇ ਦੀ ਇਹ ਤਾਰੀਖ ਹੈ। ਸੋ ਇਹਨਾਂ ਤਿੰਨ ਸ਼ਾਇਰਾਂ ਦੇ ਨਾਲ ਆਮ ਤੌਰ 'ਤੇ ਮੋਹਨ ਸਿੰਘ ਅਮਰਤਾ ਪ੍ਰੀਤਮ ਦੌਰ ਕਿਹਾ ਜਾਂਦਾ ਹੈ, ਲੇਕਿਨ ਮੈਂ ਇਹ ਕਹਾਂਗਾ ਕਿ ਇਹ ਮੋਹਨ ਸਿੰਘ ਅਮਰਤਾ ਪ੍ਰੀਤਮ ਸ਼ਰੀਫ ਕੁੰਜਾਈ ਦੌਰ ਸੀ ਜਿਹੜਾ ਪਹਿਲਾ ਦੌਰ ਸੀ। ਔਰ ਇਸ ਤੋਂ ਬਾਅਦ ਫਿਰ ਅਸੀਂ ਜਿਹੜੇ ਦੌਰ ਦੇਖਦੇ ਹਾਂ ਪੰਜਾਬੀ ਸ਼ਾਇਰੀ ਦੇ, ਉਹਨਾਂ ਦੇ ਬਾਰੇ 'ਚ ਅਸੀਂ ਹੁਣ ਫਿਰ ਬਾਅਦ 'ਚ ਗੱਲ ਕਰਾਂਗੇ। ਠੀਕ ਹੈ, ਲੇਕਿਨ ਮੇਰਾ ਜਿਹੜਾ ਪਹਿਲਾ ਸਵਾਲ ਸੀ ਉਹ ਸ਼ਾਇਦ ਮੈਂ ਠੀਕ ਤਰ੍ਹਾਂ ਕਰ ਨਹੀਂ ਸਕਿਆ। ਮੇਰਾ ਕਹਿਣ ਦਾ ਮਕਸਦ ਇਹ ਸੀ ਕਿ ਇਸ ਦੌਰ, ਇਹ ਜਦੋਂ ਦੌਰ ਸ਼ੁਰੂ ਹੋਇਆ ਹੈ ਔਰ ਪੁਰਾਣਾ ਦੌਰ ਜਦੋਂ ਮੁੱਕਿਆ, ਉਹਦੇ 'ਚ ਇਹ ਜਿਹੜਾ ਇੱਕ ਬੰਪ ਜਿਹਾ ਆ ਰਿਹਾ ਨਾ, ਇੱਕਦਮ ਜੰਪ ਜਿਹਾ ਆ ਜਾਂਦਾ ਹੈ, ਇੱਕਦਮ ਹੀ ਗਾਇਬ ਹੋ ਜਾਂਦਾ ਸਾਰਾ ਕੁਝ, ਔਰ ਇਸ ਤੋਂ ਬਾਅਦ ਫਿਰ ਇੱਕ ਨਵੀਂ ਨਹੀਂ ਬੰਪ ਨਹੀਂ ਆਇਆ, ਬੰਪ ਨਹੀਂ ਆਇਆ। ਮਤਲਬ ਇਹ ਹੈ ਕਿ ਅਗਰ ਤੁਸੀਂ ਗੌਰ ਕਰੋ ਤੇ ਜਿਹੜੀ ਡਿਲੂਸ਼ਨ ਹੈ ਪੰਜਾਬੀ ਕਲਾਸਿਕਸ ਦੀ, ਵਾਰਿਸ ਸ਼ਾਹ ਔਰ ਬੁੱਲੇ ਸ਼ਾਹ ਦੀ ਜਿਹੜੀ ਪੋਇਟਰੀ ਦੀ ਜਿਹੜੀ ਲੈਵਲ ਹੈ, ਔਰ ਜਿਹੜਾ ਮੀਆਂ ਮੁਹੰਮਦ ਬਖਸ਼ ਔਰ ਮੌਲਵੀ ਗੁਲਾਮ ਰਸੂਲ ਦੀ ਸ਼ਾਇਰੀ ਦਾ ਜਿਹੜਾ
ਹੈ ਉਹ ਤੁਹਾਨੂੰ ਪਹਿਲਾਂ ਹੀ ਪਤਾ ਹੈ ਕਿ ਡਿਲੂਸ਼ਨ ਹੋ ਚੁੱਕੀ ਹੈ ਔਰ ਇਹ ਐਂਡ ਤੇ ਆ ਰਹੀ ਹੈ ਕਿ ਮਤਲਬ ਜਿਵੇਂ ਪਾਣੀ ਦੇ ਆਖਰੀ ਕਤਰੇ ਸੁੱਕ ਰਹੇ ਨੇ, ਠੀਕ ਹੈ। ਹੁਣ ਜਿਹੜੀ ਨਵੀਂ ਟ੍ਰੈਡੀਸ਼ਨ ਸ਼ੁਰੂ ਹੋਏਗੀ ਉਹ ਕਿਸੇ ਨਵੇਂ ਪੈਰਾਮੀਟਰ ਦੇ ਤਹਿਤ ਸ਼ੁਰੂ ਹੋਏਗੀ। ਲੇਕਿਨ ਇਹ ਜਿਹੜੀ ਨਵੀਂ ਟ੍ਰੈਡੀਸ਼ਨ ਸ਼ੁਰੂ ਹੋਈ ਹੈ ਇਹ ਕਨੈਕਟ ਹੁੰਦੀ ਹੈ ਪਿੱਛੇ ਉਹਦੇ ਨਾਲ ਜਾ ਕੇ, ਉਹ ਜਿਹੜੇ ਤੁਸੀਂ ਕਿਹਾ ਕਿ ਜੀ ਆਖਰੀ ਕਤਰੇ ਨੇ ਉਹਨਾਂ ਦੇ ਨਾਲ ਜਾ ਕੇ ਕੰਟੀਨਿਊਟੀ ਇਹਦੇ 'ਚ ਨਜ਼ਰ ਆ ਰਹੀ ਹੈ ਜਾਂ ਬਸ ਉਹ ਖਤਮ ਹੋ ਗਿਆ ਹੁਣ ਨਵੀਂ ਦੌਰ ਆ ਗਿਆ? ਨਹੀਂ, ਇਹਨਾਂ ਦੀ ਜਿਹੜੀ ਖੂਬੀ ਹੈ ਇਹਨਾਂ ਤਿੰਨਾਂ ਸ਼ਾਇਰਾਂ ਦੀ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਹੈ ਕਿ ਇਹ ਕਲਾਸੀਕਲ ਟ੍ਰੈਡੀਸ਼ਨ ਨਾਲ ਵੀ ਜੁੜੇ ਹੋਏ ਨੇ। ਔਰ ਇਹ ਹੈ ਕਿ ਇਹ ਕਲਾਸੀਕਲ ਟ੍ਰੈਡੀਸ਼ਨ ਨਾਲ ਵੀ ਜੁੜੇ ਹੋਏ ਨੇ ਲੇਕਿਨ ਨਵੀਂ ਸੈਂਸਿਬਿਲਿਟੀ ਦੇ ਤਹਿਤ ਸ਼ਾਇਰੀ ਲਿਖ ਰਹੇ ਨੇ। ਮਿਸਾਲ ਦੇ ਤੌਰ 'ਤੇ ਤੁਸੀਂ ਸੁਣਿਆ ਹੋਵੇਗਾ ਕਿ ਅਮਰਤਾ ਪ੍ਰੀਤਮ ਦੀ ਬਹੁਤ ਮਸ਼ਹੂਰ ਨਜ਼ਮ ਹੈ ਜਿਹੜੀ ਮੇਰਾ ਖਿਆਲ ਹੈ ਕਿ ਹਰ ਪੰਜਾਬੀ ਪੜ੍ਹਨ ਸੁਣਨ ਵਾਲੇ ਨੂੰ ਯਾਦ ਹੈ, ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਇਹ ਵਾਰਿਸ ਸ਼ਾਹ ਦੀ ਟ੍ਰੈਡੀਸ਼ਨ ਵਿੱਚ ਲਿਖੀ ਗਈ ਹੈ। ਸੋ ਮਤਲਬ ਇਹ ਸ਼ਾਇਰ ਜਿਹੜੇ ਸਨ ਇਹ ਪੰਜਾਬੀ ਟ੍ਰੈਡੀਸ਼ਨ ਦੇ ਵਿੱਚ ਭਿੱਜੇ ਹੋਏ, ਉਹਦੇ ਵਿੱਚ ਰਚੇ ਹੋਏ ਸ਼ਾਇਰ ਸਨ ਲੇਕਿਨ ਇਹ ਸੈਂਸਿਬਿਲਿਟੀ ਨਵੀਂ ਯੂਜ਼ ਕਰ ਰਹੇ ਸਨ। ਮੈਂ ਅੱਗੇ ਜਾ ਕੇ ਇੱਕ ਸਟੇਜ 'ਤੇ ਗੱਲ ਕਰਾਂਗਾ ਕਿ ਈਵਨ ਹੁਣ ਮਾਡਰਨ ਜ਼ਮਾਨੇ ਦੇ ਵਿੱਚ ਉਹ ਸ਼ਾਇਰ ਜਿਵੇਂ ਕਿ ਨਜਮ ਹੁਸੈਨ ਸਈਦ ਔਰ ਬਾਕੀ ਆਪਣਾ ਸ਼ਿਵ ਕੁਮਾਰ ਬਟਾਲਵੀ ਹੈ, ਉਹ ਵੀ ਕਲਾਸੀਕਲ ਟ੍ਰੈਡੀਸ਼ਨ ਦੇ ਨਾਲ ਜੁੜੇ ਹੋਏ ਨੇ। ਸਿਰਫ ਉਹਨਾਂ ਦਾ ਢੰਗ ਵੱਖਰਾ ਹੈ, ਸਿਰਫ ਉਹਨਾਂ ਦਾ ਕੀ ਕਹਿਣਾ ਚਾਹੀਦਾ ਹੈ ਕਿ ਕਹਿਣ ਦਾ ਢੰਗ ਔਰ ਇੱਕ ਨਵੀਂ ਸੋਚ ਹੈ ਉਹਨਾਂ ਦੀ ਔਰ ਨਵਾਂ ਜ਼ਮਾਨੇ ਦੇ ਮੁਤਾਬਕ ਲਿਖ ਰਹੇ ਨੇ ਲੇਕਿਨ ਉਹ ਕਲਾਸੀਕਲ ਟ੍ਰੈਡੀਸ਼ਨ ਤੋਂ ਟੁੱਟੇ ਨਹੀਂ ਹੈਗੇ। ਇਹ ਜਿਹੜਾ ਟ੍ਰਾਂਜ਼ੀਸ਼ਨਲ ਪੀਰੀਅਡ ਤੁਸੀਂ ਜਿਹਦਾ ਜ਼ਿਕਰ ਕੀਤਾ ਹੈ ਜੋ 19ਵੀਂ ਸਦੀ ਦਾ ਅਖੀਰ ਔਰ 20ਵੀਂ ਸਦੀ ਦਾ ਜਿਹੜਾ ਸਟਾਰਟ ਹੈ ਉਹਦੇ 'ਚ ਇਹ ਤੋਂ ਇਹ ਲੱਗਦਾ ਹੈ ਕਿ ਪੋਲੀਟੀਕਲ ਜਿਹੜੇ ਸਰਕਮਸਟੈਂਸਿਸ ਜੋ ਚੇਂਜ ਹੋ ਰਹੇ ਸਨ ਉਹਨੇ ਬਹੁਤ ਜ਼ਿਆਦਾ ਇਫੈਕਟ ਕੀਤਾ ਹੈ। ਉਹਦੇ 'ਚ ਲੈਂਗੁਏਜ ਔਰ ਫਿਰ ਉਹਦੀ ਜਿਹੜੀ ਰੂਲਿੰਗ ਐਲੀਟ ਹੈ ਉਹ ਵੀ ਜੋ ਡਿਸੀਜ਼ਨਸ ਲੈ ਰਹੀ ਹੈ ਉਹਦੇ ਮੁਤਾਬਿਕ ਔਰ ਫਿਰ ਜੋ ਇਕਨੋਮਿਕਲ ਕੰਡੀਸ਼ਨਸ ਨੇ ਉਹਦੇ ਮੁਤਾਬਿਕ। ਸੋ ਉਸ ਦੀ ਵਜ੍ਹਾ ਨਾਲ ਵੀ ਕੁਝ ਅੰਡਰ ਪ੍ਰੈਸ਼ਰ ਰਹੇ ਨੇ ਜਾਂ ਕੁਝ ਸ਼ਾਇਰ ਐਸੇ ਨਹੀਂ ਆ ਸਕੇ ਜਾਂ ਜਿਹੜੇ ਆਏ ਤਾਂ ਬਿਲਕੁਲ ਗੁਮਨਾਮ ਰਹੇ। ਇਸ ਲਈ ਸਾਨੂੰ ਇੱਕ ਉਹ ਨਜ਼ਰ ਆਉਂਦਾ ਹੈ ਕਿ ਜੀ ਉਹ ਡਿਟੇਰੀਏਟ ਹੋ ਗਿਆ, ਉਸ ਤੋਂ ਬਾਅਦ ਫਿਰ ਇੱਕ ਨਿਓ ਕਲਾਸੀਕਲ ਆ ਗਿਆ ਗੋ ਕਿ ਕਿਸੇ ਹੱਦ ਤੱਕ ਉਹ ਜੁੜਿਆ ਹੋਇਆ ਹੈ ਲੇਕਿਨ ਐਕਸਟਰਨਲ ਜਿਹੜੇ ਸਰਕਮਸਟੈਂਸਿਸ ਨੇ ਉਹ ਅਫੈਕਟਡ ਨੇ। ਦੇਖੋ ਨਾ ਦੇਖੋ ਐਕਸਟਰਨਲ ਸਰਕਮਸਟੈਂਸਿਸ ਸਭ ਤੋਂ ਵੱਡਾ ਸ਼ਾਇਰੀ ਦੇ ਮਾਮਲੇ 'ਚ ਔਰ ਲਿਟਰੇਚਰ ਦੇ ਮਾਮਲੇ 'ਚ ਸਭ ਤੋਂ ਵੱਡਾ ਐਕਸਟਰਨਲ ਜਿਹੜਾ ਐਲੀਮੈਂਟ ਹੈ ਉਹ ਇਹ ਹੈਗਾ ਕਿ ਉਰਦੂ ਜਿਹੜੀ ਹੈ ਉਹ 1854 ਜਾਂ 1855 ਦੇ ਵਿੱਚ ਪੰਜਾਬ ਵਿੱਚ ਇੰਪਲੀਮੈਂਟ ਹੋ ਗਈ। ਠੀਕ ਹੈ, ਇਹਨੇ ਇਫੈਕਟ ਕੀਤਾ। ਜੀ ਹਾਂ, ਔਰ ਜਿਹੜਾ ਆਮ ਬੰਦਾ ਹੈ ਸ਼ਹਿਰ ਦਾ ਭਾਵੇਂ ਉਹ ਹਿੰਦੂ ਹੈ ਜਾਂ ਸਿੱਖ ਹੈ ਔਰ ਉਸ ਵੇਲੇ ਪੜ੍ਹੇ ਲਿਖੇ ਲੋਕ ਤਾਂ ਹਿੰਦੂ ਜਾਂ ਸਿੱਖ ਹੀ ਸਨ, ਇਸ ਵੇਲੇ ਉਹ ਹੀ ਜ਼ਿਆਦਾ ਉਰਦੂ ਪੜ੍ਹਦੇ ਸਨ। ਇਹ ਤੇ ਮਿੱਥ ਹੈ ਨਾ ਕਿ ਜੀ ਇਹ ਮੁਸਲਮਾਨਾਂ ਦੀ ਜ਼ਬਾਨ ਸੀ, ਇਹ ਮਿੱਥ ਹੈ। ਮਤਲਬ ਅਗਰ ਪੰਜਾਬ ਵਿੱਚ ਤੁਸੀਂ ਦੇਖੋ ਤਾਂ ਉਰਦੂ ਜਾਂ ਫਾਰਸੀ ਜਿਹੜੀ ਉਹ ਹਿੰਦੂਆਂ ਨੂੰ ਆਉਂਦੀ ਸੀ ਜਾਂ ਸਿੱਖਾਂ ਨੂੰ ਇੱਕ ਹੱਦ ਤੱਕ ਆਉਂਦੀ ਸੀ, ਮੁਸਲਮਾਨਾਂ ਨੂੰ ਤਾਂ ਪੰਜਾਬੀ ਆਉਂਦੀ ਸੀ ਕਿਉਂਕਿ ਮੁਸਲਮਾਨ ਬਿਲਕੁਲ ਕਿਉਂਕਿ ਮੁਸਲਮਾਨ ਤੇ ਆਮ ਜਿਹੜੇ ਵਰਕਿੰਗ ਕਲਾਸ ਦੇ ਜਾਂ ਪੈਜ਼ੈਂਟਰੀ ਸੀ ਉਹਨੂੰ ਤਾਂ ਆਪਣੀ ਜ਼ਬਾਨ ਆਉਂਦੀ ਸੀ ਨਾ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਆਪਣਾ ਕੀ ਕਹਿੰਦੇ ਨੇ ਜਦੋਂ 20ਵੀਂ ਸਦੀ ਦਾ ਸ਼ੁਰੂ ਹੋਇਆ ਤੇ ਉਹਦੇ ਵਿੱਚ ਪੈਰਾਮੀਟਰਸ ਹੀ ਨਵੇਂ ਤਬਦੀਲ ਹੋ ਗਏ, ਖਾਰਜੀ ਹਾਲਾਤ ਹੀ ਨਵੇਂ ਤਬਦੀਲ ਹੋ ਗਏ। ਪੰਜਾਬੀ ਜਿਹੜੀ ਹੈ ਉਹ ਇੱਕ ਰਿਬੈਲੀਅਨ ਦੀ ਔਰ ਇੱਕ ਰੈਜ਼ਿਸਟੈਂਸ ਦੀ ਜ਼ਬਾਨ ਬਣ ਗਈ ਉਰਦੂ ਦੇ ਮੁਕਾਬਲੇ 'ਚ, ਔਰ ਫਿਰ ਉਹਦੇ ਵਿੱਚ ਲਿਖਣਾ ਔਰ ਉਹਦੇ ਵਿੱਚ ਕ੍ਰੀਏਟ ਕਰਨਾ ਇੱਕ ਖੁਦ ਰਿਬੈਲੀਅਨ ਦਾ ਨਿਸ਼ਾਨ ਬਣ ਗਿਆ। ਕਿਉਂਕਿ ਦੇਖੋ ਨਾ ਜੀ ਤੁਸੀਂ ਅਗਰ ਟੀਵੀ ਦੇ ਉੱਤੇ, ਰਸਾਲਿਆਂ ਦੇ ਉੱਤੇ, ਅਖਬਾਰਾਂ ਦੇ ਵਿੱਚ ਲਿਖ ਰਹੇ ਹੋ ਤਾਂ ਤੁਸੀਂ ਉਰਦੂ 'ਚ ਲਿਖ ਰਹੇ ਹੋ, ਉਹਦੇ ਵਿੱਚ ਤੁਹਾਡੀ ਰੋਜ਼ੀ ਹੈ, ਉਹਦੇ 'ਚ ਤੁਹਾਨੂੰ ਪੈਸੇ ਮਿਲ ਰਹੇ ਨੇ। ਜੇ ਤੁਸੀਂ ਪੰਜਾਬੀ ਲਿਖਦੇ ਹੋ ਤਾਂ ਤੁਹਾਨੂੰ ਨਾ ਕਿਤੇ ਨੌਕਰੀ ਮਿਲ ਸਕਦੀ ਹੈ, ਨਾ ਤੁਹਾਡੀ ਕੋਈ ਪੁੱਛ ਪ੍ਰਤੀਤ ਹੈਗੀ ਹੈ। ਸੋ ਤੁਸੀਂ ਕਾਹਦੇ ਲਈ ਪੰਜਾਬੀ ਲਿਖੋਗੇ? ਫਿਰ ਪੰਜਾਬੀ ਤੁਸੀਂ ਇਸ ਲਈ ਲਿਖੋਗੇ ਨਾ
ਕਿ ਜੀ ਤੁਸੀਂ ਉਹਦੇ ਨਾਲ ਕਮਿਟਡ ਹੋ, ਜਾਂ ਆਪਣਾ ਚਾਹ ਹੈ, ਜਿਵੇਂ ਆਪਣਾ ਚਾਹ ਹੈ ਜਾਂ ਆਪਣਾ ਤੁਹਾਡਾ ਉਹਦਾ ਪੈਸ਼ਨ ਹੈ ਉਹਦੇ ਨਾਲ, ਜਾਂ ਤੁਹਾਡੀ ਨਜ਼ਰੀਆਤੀ ਜੁੜਤ ਹੈ ਉਹਦੇ ਨਾਲ, ਇਸ ਵਜ੍ਹਾ ਤੋਂ ਲਿਖੋਗੇ ਨਾ। ਸੋ 20ਵੀਂ ਸਦੀ ਦੇ ਸ਼ੁਰੂ ਦੇ ਵਿੱਚ ਇਹ, ਔਰ 20ਵੀਂ ਸਦੀ ਦੂਸਰੀ ਦਹਾਈ ਤੱਕ ਤੇ ਖਾਸ ਤੌਰ ਦੇ ਉੱਤੇ ਐਸਟੈਬਲਿਸ਼ ਹੋ ਗਿਆ। ਔਰ ਮੈਂ ਤੁਹਾਨੂੰ ਅਰਜ਼ ਕਰ ਦਿੱਤਾ ਹੈ ਕਿ ਜੀ ਕਿਹੜੇ ਕਿਹੜੇ ਸ਼ਾਇਰ ਉਸ ਵੇਲੇ ਤੋਂ ਲਿਖਣਾ ਸ਼ੁਰੂ ਹੋਏ। ਹੁਣ ਜਿਹੜਾ ਹੈ ਨਾ, ਅਸੀਂ ਉਸ ਤੋਂ ਅਗਲੇ ਪੀਰੀਅਡ ਜਾਵਾਂਗੇ ਕਿ ਪਾਕਿਸਤਾਨ ਦੇ ਵਿੱਚ ਐਕਚੁਅਲੀ, ਮਤਲਬ ਹਿੰਦੁਸਤਾਨ 'ਚ ਔਰ ਪਾਕਿਸਤਾਨ ਦੋਵਾਂ ਦੇ ਵਿੱਚ ਜਿਹੜੀ ਨਵੀਂ ਸੈਂਸਿਬਿਲਿਟੀ ਨਾਲ ਪੋਇਟਰੀ ਲਿਖੀ ਗਈ, ਜਿਹਦੇ ਵਿੱਚ ਪਾਸ਼, ਜਿਹਦੇ ਵਿੱਚ ਸ਼ਿਵ ਕੁਮਾਰ ਬਟਾਲਵੀ, ਨਜਮ ਹੁਸੈਨ ਸਈਦ, ਅਮੀਰ ਮੁਨੀਰ ਨਿਆਜ਼ੀ ਔਰ ਇਹ ਸ਼ਾਇਰ ਆਉਂਦੇ ਨੇ, ਇਹਨਾਂ ਨੇ ਇਹਨਾਂ ਦੀ ਸ਼ਾਇਰੀ ਦੇ ਬਾਰੇ 'ਚ ਅਸੀਂ ਫਿਰ ਗੱਲ ਕਰ ਸਕਦੇ ਹਾਂ। ਅੱਛਾ, ਇਹ ਜਿਹੜੀ ਲੈਂਗੁਏਜ ਬੇਸਡ ਜਿਹੜੀ ਪੋਲਿਟਿਕਸ ਸ਼ੁਰੂ ਹੋਈ ਹੈ, ਜਿਹੜਾ ਲੈਂਗੁਏਜ ਹੀ ਇੱਕ ਐਕਸਟਰਨਲ ਫੈਕਟਰ ਬਣ ਗਿਆ, ਇਹ ਉਹੀ ਔਰੰਗਜ਼ੇਬ ਦੇ ਬਾਅਦ ਮਤਲਬ ਸ਼ੁਰੂ ਹੋਇਆ, ਡਿਟੀਰੀਓਰੇਸ਼ਨ ਸ਼ੁਰੂ ਹੋਈ, ਜਦੋਂ ਔਰੰਗਜ਼ੇਬ ਨੇ ਕਿਹਾ ਕਿ ਜੀ ਬਸ ਹੈ ख़त्म कर दिया, फिर दरबारी तौर पर सरपरस्ती लैंग्वेज ख़त्म हो गई, फिर थल्ले आंदा गया सारा। नहीं ਉਹਦਾ ਹਾਂ ਉਹ ਬਹੁਤ ਅਸਰ ਪਿਆ, ਕਿਉਂਕਿ ਜਦੋਂ ਔਰੰਗਜ਼ੇਬ ਨੇ ਫਾਰਸੀ ਦੀ ਪੈਟਰਨਸ਼ਿਪ ਛੱਡ ਦਿੱਤੀ ਤੇ ਸੈਂਟਰ ਦੇ ਵਿੱਚ ਵੀ, ਯਾਨੀ ਦਿੱਲੀ 'ਚ, ਔਰ ਸੂਬਾਈ ਜਿਹੜੇ ਹੈੱਡਕੁਆਰਟਰ ਸਨ, ਜਿਵੇਂ ਪੰਜਾਬ ਦਾ ਸੀਗਾ, ਉਹਦੇ ਵਿੱਚ ਫਾਰਸੀ ਦੀ ਜਿਹੜੀ ਉਹਦੀ ਪੈਟਰਨਸ਼ਿਪ ਸੀ, ਪੈਟਰਨਾਈਜ਼ਿੰਗ ਜਿਹੜੀ ਸੀ, ਉਹ ਖ਼ਤਮ ਹੋ ਗਈ ਅਤੇ ਲੋਕਾਂ ਨੂੰ ਇਨਸੈਂਟਿਵ ਨਹੀਂ ਰਿਹਾ ਫਾਰਸੀ 'ਚ ਲਿਖਣ 'ਚ। ਇਸ ਵਾਸਤੇ ਤੁਸੀਂ ਦੇਖੋ ਕਿ ਆਪਣਾ ਦਿੱਲੀ ਔਰ ਲਖਨਊ 'ਚ ਜਿਹੜੀ ਯੂਪੀ ਦੀ ਐਲੀਟ ਹੈ, ਉਹਨੇ ਉਰਦੂ ਸ਼ਾਇਰੀ ਲਿਖਣੀ ਸ਼ੁਰੂ ਕਰ ਦਿੱਤੀ, ਔਰ ਪੰਜਾਬ ਔਰ ਬਾਕੀ ਜਗ੍ਹਾ 'ਤੇ ਲੋਕਲ ਸ਼ਾਇਰੀ ਜਿਹੜੀ ਹੈ ਉਹਨੇ ਉਹ ਸਾਹਮਣੇ ਆਉਣਾ ਸ਼ੁਰੂ ਹੋ ਗਈ, ਔਰ ਫਾਰਸੀ ਮੇਨ ਨਹੀਂ ਰਿਹਾ। ਲੇਕਿਨ ਇਹ ਜਿਹੜੀ ਤੁਸੀਂ ਗੱਲ ਸਵਾਲ ਪੁੱਛ ਰਹੇ ਹੋ ਨਾ, ਇਹ ਅਸਲ ਦੇ ਵਿੱਚ 18ਵੀਂ ਸਦੀ ਦਾ ਹੈ। ਨਹੀਂ, ਉਹ ਠੀਕ ਹੈ, ਲੇਕਿਨ ਇਹ ਕਿ ਉਹ ਉਹਨੂੰ ਖ਼ਤਮ ਹੁੰਦਿਆਂ ਇਤਨਾ ਅਸਰ ਹੋ ਗਿਆ ਨਾ, ਕਿਉਂਕਿ ਉਹਦੀ ਮੈਂ ਸਵਾਲ ਇਸ ਲਈ ਪੁੱਛਦਾ ਕਿ ਪੰਜਾਬੀ ਸ਼ਾਇਰੀ ਔਰ ਈਵਨ ਉਰਦੂ ਸ਼ਾਇਰੀ 'ਚ ਵੀ ਫਾਰਸੀ ਦਾ ਇਨਫਲੂਐਂਸ ਬਹੁਤ ਜ਼ਿਆਦਾ ਹੈ। ਹਾਂ, ਮਤਲਬ ਹੈ ਕਿ ਜਿਤਨੇ ਵੀ ਕਲਾਸੀਕਲ ਸ਼ਾਇਰਾਂ ਦੀ ਵੀ ਗੱਲ ਕੀਤੀ, ਉਹਨਾਂ 'ਚ ਵੀ ਤੁਹਾਨੂੰ ਫਾਰਸੀ ਦਾ ਉਹ ਇਨਫਲੂਐਂਸ ਨਜ਼ਰ ਆਉਂਦਾ ਹੈ। ਲੇਕਿਨ ਜਦੋਂ ਫਾਰਸੀ ਨੂੰ ਹੀ ਤੁਸੀਂ ਉਹਨਾਂ ਨੂੰ ਪੁੱਟਤਾ ਹੈ, ਤੇ ਉਸ ਤੋਂ ਬਾਅਦ ਫਿਰ ਜਦੋਂ ਨਵੀਂ ਲੈਂਗੁਏਜ ਆ ਗਈ, ਤੇ ਫਿਰ ਨਵੇਂ ਸ਼ਾਇਰ ਆ ਗਏ, ਔਰ ਜਿਹੜੇ ਪੁਰਾਣੇ ਸ਼ਾਇਰ ਜਿਹੜੇ ਖ਼ਤਮ ਹੋ ਰਹੇ ਸਨ, ਡਿਟੋਰੀਏਟ ਹੋ ਰਹੇ ਸਨ, ਉਸ ਤੋਂ ਬਾਅਦ ਉਹਨਾਂ ਦੀ ਰਿਪਲੇਸਮੈਂਟ ਜਾਂ ਉਸ ਤਰ੍ਹਾਂ ਐਸ ਸੱਚ ਕੰਟੀਨਿਊਟੀ ਕਿ ਅੱਛਾ ਵੀ ਹੁਣ ਉਸ ਤੋਂ ਬਾਅਦ 3 ਚੌਥਾ 15 16 ਮਤਲਬ ਇਸ ਤਰ੍ਹਾਂ ਥੱਲੇ ਆਉਣ ਦੇ ਬਜਾਏ ਇੱਕਦਮ ਇੱਕ ਤੁਹਾਨੂੰ ਨਜ਼ਰ ਆਉਂਦਾ ਕਿ ਅੱਛਾ ਇੱਕਦਮ ਉਰਦੂ ਸ਼ਾਇਰੀ ਸ਼ੁਰੂ ਹੋ ਗਈ ਹੈ ਫਿਰ ਵਿੱਚ, ਔਰ ਫਿਰ ਜਦੋਂ ਪੰਜਾਬੀ ਸ਼ਾਇਰੀ ਹੋਈ ਤੇ ਫਿਰ ਬਹੁਤ ਹੀ ਗ੍ਰੈਂਡ। ਦੇਖੋ ਨਾ, ਇੱਕਦਮ ਤੇ ਸ਼ੁਰੂ ਨਹੀਂ ਹੋਈ। ਉਰਦੂ ਜਿਹੜੀ ਹੈ ਉਹ 1854 ਦੇ ਵਿੱਚ ਪਾਕਿਸਤਾਨ ਯਾਨੀ ਪੰਜਾਬ ਵਿੱਚ ਇੰਪਲੀਮੈਂਟ ਹੋਈ, ਔਰ ਪੰਜਾਬ ਦਾ ਵੱਡਾ ਸ਼ਾਇਰ ਜਿਹੜਾ ਹੈ ਉਹ ਇਕਬਾਲ, ਉਹ ਕਿਹੜੇ ਸੰਨ 'ਚ ਪੈਦਾ ਹੋਇਆ ਸੀ? ਮਤਲਬ ਉਹ 20ਵੀਂ ਸਦੀ ਦਾ ਪੈਦਾ ਜਦੋਂ ਵੀ ਹੋਇਆ ਸੀ, ਉਹਨੇ 20ਵੀਂ ਸਦੀ ਵਿੱਚ ਲਿਖਿਆ, ਯਾਨੀ 50 ਸਾਲ ਤੋਂ ਬਾਅਦ ਲਿਖਿਆ ਨਾ। ਸੋ ਜ਼ੁਬਾਨ ਫੌਰਨ ਤਾਂ ਅਸਰ ਨਹੀਂ ਨਾ ਕਰਦੀ। ਬਿਲਕੁਲ, ਹਾਂ ਠੀਕ ਹੈ, ਬਿਲਕੁਲ। ਅਤੇ ਇਸੇ ਤਰ੍ਹਾਂ ਹੀ ਆਪਣਾ ਸਿੱਖਾਂ 'ਤੇ ਵੀ ਅਸਰ ਹੋਇਆ। ਮਤਲਬ ਉਸ ਵੇਲੇ ਅਗਰ ਤੁਸੀਂ ਦੇਖੋ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਵੀ ਸਨ ਉਸ ਵੇਲੇ, ਅਤੇ ਫਾਰਸੀ ਔਰ ਉਰਦੂ ਦੇ ਪ੍ਰੋਫੈਸਰ ਸਿੱਖ ਸਨ, ਉਹ ਮੁਸਲਮਾਨ ਨਹੀਂ ਸਨ, ਮੁਸਲਮਾਨ ਬਹੁਤ ਘੱਟ ਸਨ, ਕਿਉਂਕਿ ਜਿਹੜੀ ਹੁਕਮਰਾਨਾਂ ਦੀ ਜ਼ੁਬਾਨ ਹੁੰਦੀ ਹੈ ਉਹ ਹੁਕਮਰਾਨ ਤਬਕੇ ਹੀ ਸਿੱਖਦੇ ਨੇ, ਆਮ ਬੰਦੇ ਨਹੀਂ ਉਹਨੂੰ ਸਿੱਖ ਸਕਦੇ। ਅੱਛਾ, ਸਾਡੀ ਪਹਿਲੇ ਵੀ ਇਹ ਗੱਲ ਹੋਈ ਸੀ ਕਿ ਆਮ ਬੰਦੇ ਦੀ ਜ਼ੁਬਾਨ ਉਦੋਂ ਪੰਜਾਬੀ ਸੀ, ਔਰ ਜਦੋਂ ਉਰਦੂ ਇੰਪਲੀਮੈਂਟ ਹੋਈ ਤੇ ਫਿਰ ਫਿਰ ਉਹ ਜਿतना ਵੀ ਪੰਜਾਬੀ ਜਿਤਨੀ ਆਬਾਦੀ ਸੀ ਇੱਕਦਮ ਜਾਹਿਲ ਹੋ ਗਈ ਨਾ। ਹਾਂਜੀ, ਠੀਕ ਹੈ। ਸ਼ਾਹ ਹੁਸੈਨ ਦਾ ਜਿਤਨਾ ਵਾਰਿਸ ਸ਼ਾਹ ਦੇ ਗੱਲ, ਹਾਂ, ਮਤਲਬ ਜਿੰਨੇ ਪੰਜਾਬੀ ਜਾਣਨ ਵਾਲੇ ਸਨ ਉਹ ਜਾਹਲ ਹੋ ਗਏ। ਸੋ ਉਹਦੀ ਇੰਪਲੀਮੈਂਟੇਸ਼ਨ ਦੀ ਵਜ੍ਹਾ ਨਾਲ ਵੀ ਬਹੁਤ ਜ਼ਿਆਦਾ ਲੋਕਾਈ ਵਿੱਚ ਬਹੁਤ ਜ਼ਿਆਦਾ ਅਸਰ ਪਿਆ, ਬਹੁਤ ਅਸਰ ਪਿਆ। ਤੁਸੀਂ ਨਹੀਂ ਸਮਝੋ ਨਾ ਕਿ ਹੁਣ ਅਮਰੀਕਾ ਹੈ, ਇੱਥੇ ਤਾਂ ਅੰਗਰੇਜ਼ੀ ਜ਼ੁਬਾਨ ਹੈ। ਫਰਜ਼ ਕਰੋ ਅੱਜ ਤੋਂ ਇੱਥੇ ਗ੍ਰੀਕ
ਜਿਹੜੀ ਹੈ ਉਹ ਸਰਕਾਰੀ ਜ਼ਬਾਨ ਡਿਕਲੇਅਰ ਕਰਤੀ ਜਾਵੇ। ਗ੍ਰੀਕ ਜਿਹੜੀ ਹੈ ਉਹ ਮੀਡੀਆ ਦੀ ਜ਼ਬਾਨ ਹੋਵੇਗੀ। ਗ੍ਰੀਕ ਹਰ ਥਾਂ ਦੇ ਉੱਤੇ ਵਰਤੀ ਜਾਏਗੀ। ਔਰ ਜਿਹੜਾ ਗ੍ਰੀਕ ਨਹੀਂ ਪੜ੍ਹ ਸਕਦਾ ਉਹਨੂੰ ਨੌਕਰੀ ਵੀ ਨਹੀਂ ਮਿਲ ਸਕਦੀ, ਉਹਨੂੰ ਕਿਸੇ ਥਾਂ ਦੇ ਉੱਤੇ ਕੋਈ ਢੋਈ ਨਹੀਂ ਹੈਗੀ। ਅੱਛਾ, ਤੁਸੀਂ ਹੁਣ ਮੈਨੂੰ ਇਹ ਦੱਸੋ ਕਿ ਅਗਰ ਇਹ ਸਿਚੁਏਸ਼ਨ ਪੈਦਾ ਹੋ ਜਾਏ ਤੇ ਜਿੰਨੇ ਵੀ ਅੰਗਰੇਜ਼ੀ ਜਾਣਨ ਵਾਲੇ ਨੇ ਅਮਰੀਕੀ, ਉਹ ਸਾਰੇ ਜਾਹਲ ਸਾਬਤ ਹੋ ਜਾਣਗੇ। ਔਰ ਕਿਆਸ ਹੋ ਜਾਏਗਾ ਨਾ। ਨਹੀਂ, ਜਾਹਲ ਹੋ ਜਾਣਗੇ ਨਾ। ਅਗਰ ਲਿਟਰੇਸੀ ਦਾ ਮਤਲਬ ਹੈ ਗ੍ਰੀਕ ਜਾਣਨਾ, ਤੇ ਫਿਰ ਅੰਗਰੇਜ਼ੀ ਜਾਣਨ ਵਾਲੇ ਇਲਿਟਰੇਟ ਨੇ। ਅਗਰ ਲਿਟਰੇਸੀ ਦਾ ਮਤਲਬ ਉਰਦੂ ਪੜ੍ਹਨਾ ਹੈ ਤੇ ਪੰਜਾਬੀ ਪੜ੍ਹਨ ਵਾਲੇ ਤੇ ਇਲਿਟਰੇਟ ਹੋ ਗਏ ਨਾ। ਦੈਟ ਇਜ਼ ਵਾਟ ਆਈ ਮੀਨ। ਅੱਛਾ, ਇਸ ਦੌਰਾਨ ਬਾਕੀ ਜਿਹੜੇ ਤੁਸੀਂ ਉਸਤਾਦਾਂ ਦੀ ਵੀ ਗੱਲ ਕੀਤੀ ਹੈ, ਔਰ ਜਿਹੜੇ ਐਗਜ਼ਿਸਟ ਕਰ ਰਹੇ ਸਨ ਔਰ ਛੋਟੇ ਲੈਵਲ 'ਤੇ ਐਗਜ਼ਿਸਟ ਕਰ ਰਹੇ ਸਨ, ਲੇਕਿਨ ਉਹਨਾਂ ਨੂੰ ਉਹ ਗਰੋਥ ਨਹੀਂ ਮਿਲ ਸਕੀ। ਉਹ ਠੀਕ ਹੈ ਕਿ ਇੱਕ ਸਟੇਟ ਸਪੋਂਸਰਡ ਇੱਕ ਲੈਂਗੁਏਜ ਹੈ ਜਿਹੜੀ ਕਹੀ ਗਈ ਕਿ ਬਈ ਇਹ ਹੁਣ ਅੱਜ ਤੋਂ ਇਹ ਹੈ, ਲੇਕਿਨ ਜੋ ਸੁਸਾਇਟੀ ਦੀ ਜਿਹੜੀ ਲੈਂਗੁਏਜ ਸੀ, ਜਿਹੜੀ ਆਮ ਲੋਕਾਂ ਦੀ ਬੋਲਣ ਚਾਲਣ ਦੀ ਜ਼ੁਬਾਨ ਸੀ, ਉਹਦੇ 'ਚ ਉਹਨੂੰ ਆਮ ਲੋਕਾਂ ਵਿੱਚ ਤੇ ਕਮ ਸੇ ਕਮ ਉਹਦੀ ਸ਼ਾਇਰੀ ਜਾਂ ਉਹਦੀ ਪ੍ਰਮੋਸ਼ਨ ਹੋਣੀ ਚਾਹੀਦੀ ਸੀ ਨਾ। ਉਹ ਠੀਕ ਹੈ ਕਿ ਤੁਸੀਂ ਸ਼ਾਇਰੀ ਦੀ ਬੇਸ 'ਤੇ ਨੌਕਰੀ ਨਹੀਂ ਲੈ ਸਕਦੇ, ਜਾਂ ਜਿਹੜੀ ਤੁਸੀਂ ਜ਼ੁਬਾਨ ਸ਼ਾਇਰੀ ਕਰ ਰਹੇ ਹੋ ਉਹ ਤੁਹਾਡੀ ਸਰਕਾਰੀ ਜ਼ੁਬਾਨ ਨਹੀਂ ਹੈ, ਲੇਕਿਨ ਉਹਦੀ ਪੋਪੂਲੈਰਿਟੀ ਜਾਂ ਉਹਦੀ ਐਗਜ਼ਿਸਟੈਂਸ ਕਿਤੇ ਨਾ ਕਿਸੇ ਲੈਵਲ 'ਤੇ ਰਹਿਣੀ ਚਾਹੀਦੀ ਸੀ। ਉਹ ਕਿਉਂ ਨਹੀਂ ਰਹੀ? ਨਹੀਂ, ਲੋਕਾਂ ਨੇ ਡਿਸਓਨ ਕਰਤਾ ਕਿ ਬਸ ਹੁਣ ਅਸੀਂ ਉਰਦੂ ਹੀ ਪੜ੍ਹਨੀ ਹੈ ਜਾਂ ਕੋਈ ਹੋਰ ਜ਼ੁਬਾਨ ਪੜ੍ਹਨੀ ਹੈ। ਮੈਂ ਮਤਲਬ ਇਟਸ ਨਾਟ ਨਥਿੰਗ ਅਗੇਂਸਟ ਐਸਾ ਨਹੀਂ ਹੈ, ਐਸਾ ਨਹੀਂ ਹੈ, ਇਸ ਤਰ੍ਹਾਂ ਨਹੀਂ ਹੋਇਆ। ਮਤਲਬ ਇਹ ਹੈ ਕਿ ਈਵਨ ਤੁਸੀਂ ਤੇ 20th ਸੈਂਚੁਰੀ ਦੇ ਸ਼ੁਰੂ ਦੀ ਗੱਲ ਕਰ ਅਰਲੀ ਪੀਰੀਅਡ ਦੀ। ਬਿਲਕੁਲ। ਤੁਸੀਂ 1960s ਤੱਕ ਦੇਖੋ, 1950s ਔਰ 60s ਤੱਕ ਕਿ ਜਿਹੜੀ ਪੰਜਾਬੀ ਕਿਤਾਬਾਂ ਦੀ ਪਬਲੀਕੇਸ਼ਨ ਸੀ ਉਹ ਲੱਖਾਂ ਕਰੋੜਾਂ ਸੀ। ਉਰਦੂ ਦੀ ਪਬਲੀਕੇਸ਼ਨ ਨਹੀਂ ਸੀ ਹੈਗੀ। ਮਤਲਬ ਇਤਨਾ ਉਹ ਮਜ਼ਬੂਤ ਸੀ ਕਿ ਮਰਦੇ ਮਰੇ ਜੀ। ਤਾਜਰਾਨ ਨੇ, ਉਹ ਜਿਹੜਾ ਲਾਹੌਰ ਦਾ ਬਾਜ਼ਾਰ ਹੈ ਕਸ਼ਮੀਰੀ ਤਾਜਰਾਨ, ਉਹ ਇੱਕ ਪੂਰਾ ਬਾਜ਼ਾਰ ਸੀ ਜਿਹੜਾ ਕਿ ਸਿਰਫ ਪੰਜਾਬੀ ਕਿਤਾਬਾਂ ਛਾਪਦਾ ਸੀ, ਔਰ ਉਹ ਕਿਤਾਬਾਂ ਲੱਖਾਂ ਕਰੋੜਾਂ ਦੀ ਤਾਦਾਦ ਛਪਦੀਆਂ ਸਨ। ਲੇਕਿਨ ਮਸਲਾ ਇਹ ਸੀਗਾ, ਮਸਲਾ ਇਹ ਹੁੰਦਾ ਹੈ ਕਿ ਜਿਹੜੀ ਰੂਲਿੰਗ ਕਲਾਸ ਹੁੰਦੀ ਹੈ, ਔਰ ਰੂਲਿੰਗ ਕਲਾਸ ਦੀ ਜਿਹੜੀ ਜ਼ਬਾਨ ਹੁੰਦੀ ਹੈ ਜਿਹਦੇ ਵਿੱਚ ਸਾਰਾ ਕੁਝ ਹੋ ਰਿਹਾ ਹੁੰਦਾ ਹੈ, ਉਹਦੀ ਜਿਹੜੀ ਇੰਪੋਰਟੈਂਸ ਹੁੰਦੀ ਹੈ, ਔਰ ਉਹਦੇ ਵਿੱਚ ਉਹਦੀ ਜਿਹੜੀ ਇੱਜ਼ਤ ਹੁੰਦੀ ਹੈ, ਔਰ ਉਹਦਾ ਜਿਹੜਾ ਵਕਾਰ ਹੁੰਦਾ ਹੈ, ਉਹ ਜਿਹੜੀ ਲੈਂਗੁਏਜ ਰਿਜੈਕਟ ਕੀਤੀ ਜਾ ਚੁੱਕੀ ਹੈ, ਜਿਹੜੀ ਛੱਡੀ ਜਾ ਚੁੱਕੀ ਹੈ, ਉਹਦੇ ਵਿੱਚ ਨਹੀਂ ਹੁੰਦਾ। ਭਾਵੇਂ ਉਹਦੇ ਵਿੱਚ 90% ਲੋਕ ਵੀ ਉਹਦੇ ਵਿੱਚ ਹੀ ਪੜ੍ਹ ਰਹੇ ਹੋ। ਦੇਖੋ ਨਾ ਜੀ, ਅਸੀਂ ਦੇਖੋ ਨਾ, ਜਦੋਂ ਰੇਡੀਓ ਪਾਕਿਸਤਾਨ, ਮੈਨੂੰ ਯਾਦ ਹੈ ਕਿ ਅਰਲੀ ਪੀਰੀਅਡ ਦੇ ਵਿੱਚ ਜਦੋਂ ਉਰਦੂ ਸਪੀਕਿੰਗ ਰੇਡੀਓ ਪਾਕਿਸਤਾਨ 'ਤੇ ਆਏ, ਔਰ ਉਹਨਾਂ ਦਾ ਜ਼ਿਆਦਾ ਉਹਦੇ 'ਤੇ ਅਸਰ ਸੀ, ਕਿਉਂਕਿ ਪੰਜਾਬੀ ਤਾਂ ਇੰਨੇ ਜ਼ਿਆਦਾ ਨਹੀਂ ਸਨ ਪੜ੍ਹੇ ਲਿਖੇ ਮੁਸਲਮਾਨ ਪੰਜਾਬੀ। ਅਤੇ ਉਦੋਂ ਜਨਾਬ ਸ਼ੀਨ ਕਾਫ ਦਾ ਬਹੁਤ ਫਰਕ ਸੀ ਕਿ ਇਹਦਾ ਕਾਫ ਨਿਕਲਦਾ ਕਿ ਨਹੀਂ ਨਿਕਲਦਾ। ਠੀਕ। ਸੋ ਮਤਲਬ ਇਹ ਹੈ ਕਿ ਉਹ ਸਟੈਂਡਰਡ ਫਿਰ ਹੋਰ ਕੋਈ ਤੈਅ ਕਰਦਾ ਨਾ, ਉੱਪਰ ਲੋਕਲ ਨਹੀਂ ਤੈਅ ਕਰਦੇ। ਇਹ ਮੇਰਾ ਕਹਿਣਾ।